ਹੁਣ ਵੀ ਅਸੀਂ ਜਨਾਬ ਜਦੋਂ ਸੌਂਦੇ ਆ ਨਾ ਹਾਂ ਉਹੀ ਯਾਦਦਾਸ਼ਤ ਆਉਂਦੀ ਹੈ। ਐਡਾ ਅਖਲਾਕ ਸੀ, ਪਿਆਰ ਸੀ। ਲੋਕਾਂ ਦੇ ਘਰਾਂ ਦੇ ਘਰ ਬਰਬਾਦ ਹੋ ਗਏ। ਹਾਏ ਤੜਫਦੇ ਹੀ ਮਰ ਜਾ ਕੇ ਵੀ ਉਹ ਵੇਖ ਲਈਏ। ਉਹ ਵਾਕਿਆ ਸੁਣਾਇਆ ਹੀ ਨਹੀਂ ਜਾਂਦਾ ਜਿਹੜਾ ਸਾਡੇ ਨਾਲ ਗੁਜ਼ਰਿਆ। ਇਹ ਹੋਣਾ ਨਹੀਂ ਜੀ ਚਾਹੀਦਾ। अस्सलाम वालेकुम, की हाल है मित्रों प्यारे ਤੁਹਾਡਾ। मैं ਤੁਹਾਡਾ ਮਿੱਤਰ, ਤੁਹਾਡਾ ਮੇਲੀ, ਤੁਹਾਡਾ ਬੇਲੀ, ਤੁਹਾਡਾ ਸਭ ਦਾ ਸਾਂਝਾ ਆਬਜ਼ ਆ ਤੁਹਾਡੇ ਨਾਲ। ਤੇ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਇਸ ਵੇਲੇ ਵੇਖ ਪੰਜਾਬ ਟੀਵੀ ਦੇ ਰਾਹੀਂ। ਤੇ ਸਾਨੂੰ ਇੱਕ ਵੱਡੀ ਹਿਜਰਤ ਨਜ਼ਰ ਆਉਂਦੀ ਹੈ, ਮਾਈਗ੍ਰੇਸ਼ਨ ਨਜ਼ਰ ਆਉਂਦੀ ਹੈ। ਇਸ ਹਿਜਰਤ ਨੇ ਬਹੁਤ ਸਾਰੇ ਘਰਾਂ ਦੇ ਚਿਰਾਗ ਬੁਝਾਏ, ਬਹੁਤ ਸਾਰੇ ਜਿਹੜੇ ਨਾਲ ਦੇ ਭੈਣਾਂ ਭਾਈ ਜੰਮੇ ਹੋਏ ਉਹ ਗਵਾਏ, ਬਹੁਤ ਸਾਰੇ ਲੋਕਾਂ ਨੇ ਇਹਦੇ ਵਾਸਤੇ ਬੜੀਆਂ ਕੁਰਬਾਨੀਆਂ ਦਿੱਤੀਆਂ। ਕਹਿੰਦੇ ਨੇ ਕਿ ਉਦੋਂ ਅਜਿਹੇ ਲੋਕਾਂ ਦੀ ਸੂਰਤ ਹਾਲ ਸੀ ਕਿ ਹਰ ਪਾਸੇ ਲਾਸ਼ਾਂ, ਹਰ ਪਾਸੇ ਖੂਨ। ਉਸ ਟਾਈਮ ਦਾ ਜਦੋਂ ਅਸੀਂ ਸਕੈਚ ਜ਼ੇਨ 'ਚ ਲੈ ਕੇ ਆਉਂਦੇ ਹਾਂ, ਸਾਡੇ ਲੂੰ ਕੰਡੇ ਖੜੇ ਹੋ ਜਾਂਦੇ ਨੇ, ਸਾਨੂੰ ਬਹੁਤ ਤਕਲੀਫ ਹੁੰਦੀ ਹੈ। ਤੇ ਜਿਹੜੇ ਲੋਕਾਂ ਨੇ ਇਸ ਵਾਰਤਾ ਨੂੰ ਵੇਖਿਆ ਹੈ, ਆਪਦੀ ਅੱਖੀਂ ਵੇਖਿਆ ਜਾਂ ਜਿਨ੍ਹਾਂ ਤੇ ਹੱਡ ਬੀਤੀ ਹੈ, ਉਹਨਾਂ ਦੀ ਕੀ ਉਦੋਂ ਸੂਰਤ ਹਾਲ ਹੋਏਗੀ। ਉਸ ਵੇਲੇ ਨੂੰ ਸੋਚ ਕੇ ਇਕੱਲਿਆਂ ਬੈਠੇ ਜਦੋਂ ਜ਼ੇਨ 'ਚ ਕੋਈ ਗੱਲ ਆਉਂਦੀ ਹੋਏਗੀ ਉਸ ਵੇਲੇ ਦੀ, ਉਹਨਾਂ ਤੇ ਕੀ ਬੀਤਦੀ ਹੋਏਗੀ। ਅਜਿਹੇ ਇੱਕ ਜੀ ਦੇ ਨਾਲ ਅੱਜ ਤੁਹਾਨੂੰ ਮਿਲਵਾਉਂਦੇ ਆ। अस्सलाम वालेकुम बाबा जी। वालेकुम सलाम जी। ਕੀ ਹਾਲ ਹੈ ਬਜ਼ੁਰਗੋ, ਠੀਕ ਹੋ? बस ठीक ही है कि है ਨਾਮ ਕੀ ਤੁਹਾਡਾ? राणा असगर अली। ਰਾਣਾ ਅਸਗਰ ਅਲੀ। ਕਿੰਨੇ ਵਰੇ ਹੋ ਗਈ ਤੁਹਾਡੀ ਹਯਾਤੀ? बस वो सन 47 आए उदों चौथी च पढ़ते सा इंडिया ਦੇ ਵਿੱਚ ਅਸੀਂ। ਹਾਂ है जी बड़े खुशहाल सा। ਹੁਣ ਵੀ ਅਸੀਂ ਜਨਾਬ ਜਦੋਂ ਸੌਂਦੇ ਆ ਨਾ ਹਾਂ। ਉਹੀ ਯਾਦਦਾਸ਼ਤ ਆਉਂਦੀ ਹੈ। ਤੇ 75 ਸਾਲ ਗੁਜ਼ਰਨ ਤੋਂ ਬਾਅਦ ਵੀ ਹਾਂ ਉਹ ਵੇਲਾ ਯਾਦ ਆਉਂਦਾ ਉਹ ਹੈ। ਮੇਰਾ ਯਾਰ ਤੇ ਉੱਥੇ ਆਹ ਦੱਸੋ ਬਾਬਾ ਜੀ, ਉੱਥੇ ਆਪਣਾ ਜ਼ਿਲ੍ਹਾ ਕਿਹੜਾ ਸੀ? ਜਿਹੜਾ ਲੁਧਿਆਣਾ। ਲੁਧਿਆਣਾ। ਲੁਧਿਆਣਾ ਤੇ ਉੱਥੇ ਲੋਕਾਂ ਦਾ ਆਪਸ ਦੇ ਵਿੱਚ ਜਿਹੜਾ ਰਹਿਣ ਸਹਿਣ ਸੀ। ਬੱਲੇ 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 ਬੱਲੇ। ਆਪਸ ਵਿੱਚ ਹੀ ਹਿੰਦੂ ਸਿੱਖ ਬਿਆਦਰੀ ਹਾਂ ਇਹ ਸਾਰੇ ਜਿਹੜੇ ਇੱਕੋ ਕੁਝ ਸਨ। ਹੈ ਹਾਂ ਜੀ ਐਡਾ ਅਖਲਾਕ ਸੀ, ਪਿਆਰ ਸੀ। ਇਹ ਜਿਹੜਾ ਇਹ ਹੋਇਆ ਨਾ ਕੰਮ, ਹਾਂ ਇਹ ਕੰਮ ਜਿਹੜਾ ਨਾ ਅੱਲਾ ਹੀ ਵਾਰਿਸ ਆ। ਲੋਕਾਂ ਦੇ ਘਰਾਂ ਦੇ ਘਰ ਬਰਬਾਦ ਹੋ ਗਏ ਹਾਏ ਹਾਏ। ਹੈ। ਤੇ ਅੱਜ ਜਨਾਬ ਸੁੱਟੇ ਗਏ ਨੇ। ਬਾਕੀ ਅਸੀਂ ਤਾਂ ਜੇ ਹੁਣ ਵੀ ਉਹ ਇੰਡੀਆ ਦੀ ਗੱਲ ਕਿ ਤੜਫਦੇ ਹੀ ਮਰ ਜਾ ਕੇ ਵੀ ਉਹ ਵੇਖ ਲਈ। ਹਾਏ ਮੈਂ ਸਦਕੇ ਜਾਵਾਂ, ਦੇਸ ਯਾਦ ਆਉਂਦਾ ਹੈ ਨਾ। ਬੱਲੇ ਹੈ ਜੀ। ਤੇ ਬਾਕੀ ਇਹ ਗੱਲ ਆ ਜਿਹੜੇ ਲੁਧਿਆਣੇ 'ਚ ਅਸੀਂ ਵੱਸਦੇ ਸਾਂ ਹੂੰ ਤੇ ਬੜੇ ਖੁਸ਼ਹਾਲ ਸਾਂ। ਤੇ ਬਾਕੀ ਇਹ ਜਿਹੜਾ ਇਹ ਕੁਦਰਤ ਵੱਲੋਂ ਹੀ ਪਿਆਰ ਲਾ ਲਓ। ਤੇ ਬਾਕੀ ਇਹ ਹੋਣਾ ਨਹੀਂ ਜੀ ਚਾਹੀਦਾ। ਹੈ ਜੀ ਹੋਣਾ ਨਹੀਂ ਸੀ ਚਾਹੀਦਾ। ਹੋਇਆ ਨਹੀਂ ਸੀ ਚਾਹੀਦਾ। ਇਕੱਠਿਆਂ ਰਹਿੰਦੇ ਆ, ਉੱਥੇ ਮੌਜ ਸੀ। ਬੱਲੇ 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 ਬੱਲੇ। ਤੁਸੀਂ ਇਹ ਪਿੰਡ ਆਹ ਛੱਡ ਕੇ ਦੂਜੇ ਪਿੰਡ 'ਚ ਚਲੇ ਜਾਓ, ਤੁਹਾਨੂੰ ਫੇਰ ਪਤਾ ਲੱਗ ਜਾਂਦਾ। ਹਾਂ ਹੈ ਆਪ ਦਾ ਘਰ ਛੱਡਣਾ, ਆਪ ਦਾ ਦੇਸ਼ ਛੱਡਣਾ। ਬੱਲੇ ਤੇ ਬੱਲੇ। ਜਦੋਂ ਤੁਸੀਂ ਕਹਿੰਦੇ ਹੋ ਕਿ ਚੌਥੀ 'ਚ ਪੜ੍ਹਦੇ ਸੋ, ਹਾਂ ਤੇ ਭੈਣਾਂ ਭਾਈ ਮਾਂ ਪਿਓ ਰਿਸ਼ਤੇਦਾਰ ਸਾਰੇ ਹੀ ਆ ਗਏ ਸੋ ਇੱਥੇ, ਜਾਂ ਕੋਈ ਉਧਰ ਵੀ ਰਹਿ ਗਏ? ਉਧਰ ਨਹੀਂ ਸਾਡੇ ਰਹਿ ਗਏ। ਹੂੰ ਉਹ ਜਿਹੜੇ ਗਲਬਲੇ ਦੇ ਵਿੱਚੋਂ ਫੜੇ ਫੜਾਏ ਹੋਏ ਸਨ, ਉਹ ਚਮਾਰਾਂ ਦੇ ਚੂੜਿਆਂ ਦੇ ਤੇ ਹੋਰਾਂ ਦੇ, ਤੇ ਉਹ ਫਿਰ ਵਾਪਸ ਲੈ ਆਉਂਦੇ ਸਨ ਕਾਫਲੇ। ਹੈ ਜੀ। ਤੇ ਬਾਕੀ ਇੱਥੇ ਆ ਕੇ ਸਾਰੇ ਕਬੀਲੇ ਜਿਹੜੇ ਸਾਰੇ ਪਾਕਿਸਤਾਨ 'ਚ ਖਿਲਾਰ ਦਿੱਤੇ। ਹਾਂ ਬੱਲੇ ਬੱਲੇ। ਹੈ ਜੀ। ਤੇ ਉਹ ਸਵਾਦ ਨਹੀਂਗਾ। ਉਹ ਰਿਸ਼ਤੇਦਾਰਾਂ ਦੇ ਰਿਸ਼ਤੇਦਾਰ ਤੇ ਜਨਾਬ ਉਹ ਇਕੱਠੇ ਕੈਂਪਾਂ 'ਚ ਹੋ ਗਏ, ਉਹ ਆਬਾਦ ਹੋ ਗਏ। ਹੈ ਜੀ। ਹਾਂ ਬਾਕੀ ਉਹ ਸਾਡਾ ਜ਼ਿੰਦਗੀ ਦਾ ਸਕੂਨ ਨਹੀਂਗਾ। ਖਿਦਮਤ ਦਾ ਸਕੂਨ ਉੱਥੇ ਹੀ ਸੀ। ਉੱਥੇ ਹੁਣ ਵੀ ਇਹ ਆਖੀਦਾ ਯਾ ਮੌਲਾ ਕਰਮ ਉਹ ਜਗ੍ਹਾ ਹੀ ਲਿਖਾ। ਹਾਏ ਇਮਾਨਦਾਰੀ ਦੀ ਗੱਲ ਆ। ਹੈ ਜੀ। ਤੇ ਹੋਰ ਦੱਸੋ ਕੀ ਗੁਜ਼ਰਿਆ ਇੱਥੇ। ਦਰਅਸਲ ਗੱਲ ਇਹ ਆ ਟਾਈਮ ਬਸ ਆਹੀ ਨੇ 10 ਸਾਲ ਜੀਏ, 5 ਸਾਲ ਜੀਏ। ਅਸੀਂ ਕਬਰ ਦੀਆਂ ਕੰਧਾਂ ਤੀਕ ਵੀ ਉਸ
ਜਗ੍ਹਾ ਨੂੰ ਯਾਦ ਕਰਦੇ ਰਹਾਂ। ਹੋਰ ਜਦੋਂ ਤੁਸੀਂ ਉੱਥੋਂ ਨਿਕਲੇ ਹੋ, ਹਾਂ, ਉਹ 14 ਅਗਸਤ ਤੋਂ ਬਾਅਦ ਨਿਕਲੇ ਹੋ ਉੱਥੋਂ ਜਾਂ 14 ਅਗਸਤ ਤੋਂ ਪਹਿਲੇ ਨਿਕਲੇ? ਇੰਨਾ ਮੈਨੂੰ ਪਤਾ ਨਹੀਂ। ਜਿਸ ਟਾਈਮ ਹਮਲੇ ਹੋਏ ਨੇ ਨਾ, ਹਾਂ ਪਹਿਲਾਂ ਅੰਮ੍ਰਿਤਸਰ ਜਦੋਂ ਅੱਗ ਲੱਗੀ ਹੈ ਹਾਂ ਹੈ ਤੇ ਇੱਥੇ ਫਸਾਦ ਹੋਏ ਤੇ ਪਹਿਲਾਂ ਇੱਥੇ ਪਿੰਡੀ 'ਚ ਹੋਏ ਸਨ। ਹਾਂ। ਫਿਰ ਇੱਧਰੋਂ ਸ਼ੁਰੂ ਲਾਟ ਹੋ ਗਈ ਆ। ਹਾਂਜੀ ਅੱਛਾ ਅੱਛਾ ਹਾਂਜੀ। ਅੱਛਾ ਅੱਛਾ। ਗੱਡੀਆਂ ਦੀਆਂ ਗੱਡੀਆਂ ਵੱਢੀਆਂ ਗਈਆਂ ਸਾਡੀਆਂ 2। ਇਹਨਾਂ ਪਹਿਲਾਂ ਛੇੜੇ ਕਰਦੇ ਰਹੇ ਪਿੰਡੀ ਵਾਲੇ। ਫਿਰ ਉਹ ਪਟਿਆਲੇ ਵਾਲਾ ਰਾਜਾ ਜਿਹੜਾ, ਉਹਦੀ ਮਿਲਟਰੀ ਨੇ ਬੜੀ ਦੁਨੀਆ ਮਾਰੀ ਹੈ। ਹਾਂਜੀ। ਅਸੀਂ ਇੱਧਰ ਆਉਣ ਦੀ ਬਜਾਏ ਪਰ ਅੰਬਾਲੇ ਪਟਿਆਲੇ ਨੂੰ ਚਲੇ ਗਏ। ਅੱਛਾ। ਰਾਤੋਂ ਰਾਤ ਨਿਕਲ ਗਏ। ਜੇ ਨਾ ਜਾਂਦੇ ਤੇ ਵੱਢੇ ਜਾਂਦੇ ਸਾਰੇ ਉੱਧਰ। ਅਟੱਕ ਸੀ ਸਾਡੇ ਤੇ। ਪਟਿਆਲੇ ਵਾਲੇ ਆਖਿਆ ਵੀ ਹਵਾਈ ਜਹਾਜ਼ ਜਾਏਗਾ ਉਸ ਪਿੰਡ ਤੇ। ਸਾਡਾ ਪਿੰਡ ਬੜਾ ਤਗੜਾ ਸੀ। ਬੰਬ ਮਾਰਾਂਗੇ, ਮਿਲਟਰੀਆਂ ਕਰ ਦਿਆਂਗੇ ਤੇ ਬਗ ਜਥੇ ਆਲੇ ਦੁਆਲੇ ਲੱਗ ਜਾਓ। ਉਹ ਤਾਂ ਕੁਦਰਤ ਨੇ ਬਚਾਇਆ। ਫਿਰ ਜਾ ਕੇ ਇਹਨਾਂ ਪਟਿਆਲੇ ਦੇ ਵਿੱਚ ਭਰੇ ਸਾਡੇ ਲੋਕ, ਆਪਣੇ ਰਿਸ਼ਤੇਦਾਰਾਂ ਦੇ ਬਣ ਗਏ, ਉੱਥੇ ਭਰ ਗਏ। ਬੜੇ ਕੈਂਪ 'ਚ ਜਨਾਬ ਬਿਮਾਰੀ ਪਈ, ਉੱਥੇ ਦੁਨੀਆ ਮਰ ਗਈ। ਲਾਹੌਰ ਆ ਗਏ ਜਨਾਬ, ਇੱਥੇ ਬਿਮਾਰੀ ਪਈ। ਆਖਰਕਾਰ ਸਾਡੇ ਅੱਗੇ ਤਾਂ ਨਕਸ਼ਾ ਉਹੀ ਆ। ਉਹ ਜਿਹੜੀ ਦੁਨੀਆ ਪਿਆਰ ਸੀ ਉਹ ਗਿਆ ਆ। ਉਹਨਾਂ ਨਵੇਂ ਬੱਚੇ ਹੋਏ ਨੇ, ਇਹਨਾਂ ਨਾਲ ਜਨਾਬ ਦਰਗੁਜ਼ਰ ਕਰੀਦੀ ਆ। ਹਾਂਜੀ। ਤੇ ਬਾਕੀ ਗੱਲ ਹੋਰ ਆ, ਉਹ ਸਾਨੂੰ ਤਾਂ ਉਹ ਟਾਈਮ ਆਉਣਾ ਹੀ ਨਹੀਂ ਨਾ ਹੈ। ਉਹ ਜੇ ਹਵਾਲਾ ਸੁਣਾਵਾਂ ਮੈਂ, ਰੋਣ ਆਉਂਦਾ। ਜਦੋਂ ਤੁਸੀਂ ਉੱਥੋਂ ਨਿਕਲੇ ਹੋ, ਕਾਹਤੇ ਆਏ ਹੋ? ਗੱਡਿਆਂ ਤੇ ਜਾਂ ਟ੍ਰੇਨ ਤੇ, ਪੈਦਲ? ਉੱਥੋਂ ਉਸ ਜ਼ਮਾਨੇ ਦੇ ਵਿੱਚ ਨਾ ਟਰਾਲੀ, ਉਹ ਗੱਡੇ ਜੋੜਦੇ ਜਨਾਨੀਆਂ ਪਾਲੀਆਂ ਹੈ। ਰਾਤ ਦੇ 10 ਵਜੇ ਨਿਕਲੇ, 11 ਵਜੇ ਅਸੀਂ ਭਰਾ ਨੂੰ। ਉਹ ਜਨਾਬ ਸਰਹੱਦ ਜਾ ਕੇ ਪੁਲਿਸ ਖੜੀ ਆ ਰਫਲ ਲੈ ਕੇ, ਉਹ ਲੈਣ ਸੀਗੀ ਉੱਥੇ ਜਨਾਬ। ਉਦੋਂ ਹੀ ਮਿਲਟਰੀ ਪਟਿਆਲੇ ਦੀ ਆ ਗਈ। ਉਹ ਸਾਡੇ ਬੰਦੇ ਇੱਕ ਬੜੇ ਬਹੁਤ ਬੜੇ ਜਿਹੇ ਬੰਦੇ ਸਨ, ਫੌਜ 'ਚ ਵੀ ਰਹਿੰਦੇ ਸਨ। ਉਹਨਾਂ ਥਾਣੇਦਾਰ ਉੱਠ ਕੇ ਸਲਾਮ ਕੀਤਾ, ਥਾਣਾ ਸੀ ਉੱਥੇ। ਉਹਨੇ ਆਖਿਆ ਚੌਧਰੀ ਜੀ ਕਿੱਧਰ ਚਲੇ ਗਏ? ਉਹਨੇ ਆਖਿਆ ਜਿਹੜੀ ਤੂੰ ਸਾਨੂੰ ਡਾਕ ਹੀ ਦਿੱਤਾ ਹੈ ਕਿ ਆਪਣਾ ਟਾਈਮ ਗੁਜ਼ਾਰਨ ਚੱਲੇ ਆ ਅਸੀਂ। ਉਹਨੇ ਜਨਾਬ ਹਟਾ ਕੇ ਸਾਨੂੰ ਬੋਲ। ਫਿਰ ਅਸੀਂ ਰਿਸ਼ਤੇਦਾਰਾਂ ਦੇ ਬਣ ਗਏ ਯਾਰ। ਪਰ ਰਿਸ਼ਤੇਦਾਰੀ ਬੜੀ ਅਸੀਂ ਉਹਨਾਂ ਜਲੰਧਰ ਨੂੰ ਆ ਜਾਂਦੇ ਤੇ ਇੱਧਰ ਵੀ ਰਿਸ਼ਤੇਦਾਰੀ ਬੜੀ ਸੀ। ਪਰ ਇੱਧਰ ਆਉਣਾ ਔਖਾ ਸੀ। ਹਾਂਜੀ। ਵੀ ਉਧਰ 2 ਮਹੀਨੇ ਗੁਜ਼ਾਰ ਦਿੰਦੇ ਆ। ਇਹ ਕਿਹੜਾ ਸਦਾ ਨੂੰ ਅਸਾਂ ਜਾਣਾ। ਤੁਹਾਨੂੰ ਆ ਨਹੀਂ ਸੀ ਪਤਾ ਕਿ ਅਸੀਂ ਹਮੇਸ਼ਾ ਹੀ ਆਉਣਾ ਹੀ ਨਹੀਂ। ਜੇ ਪਤਾ ਹੁੰਦਾ ਵੀ ਹਮੇਸ਼ਾ ਇੱਥੇ ਰਹਿਣਾ ਤੇ ਨਹੀਂ ਸੀ ਆਉਣਾ। ਮੈਂ ਉੱਥੇ ਜਨਾਬ ਸਟੇਸ਼ਨ ਸਾਡਾ ਨਾਲ ਹੀ ਸਾਡੇ ਖੂਹ ਸਨ। ਅਸਲ ਮਾਸਟਰ ਜਿਹੜਾ ਸੀ ਉਹ ਸਭ ਮੇਰੇ ਬੁੜੇ ਨੂੰ ਕਹਿਣ ਲੱਗਾ, ਖਾਨ ਸਾਹਿਬ ਬੱਚਿਆਂ ਨੂੰ ਲੈ ਜਾ ਲਾਹੌਰੋਂ ਪਰਾਂ ਜਾ, ਬੱਚੇ ਨੂੰ ਪਾਸ ਬਣਾ ਦਿੰਦਾ। ਉਹਨੇ ਆਖਿਆ ਬਾਬੂ ਜੀ ਤੁਸੀਂ ਪਾਗਲ ਹੋ ਗਏ ਜੀ। ਇੱਥੇ ਬੁੱਧਤਾ ਗੁਜ਼ਰ ਗਿਆ, ਬਾਬੇ ਆਦਮ ਤੋਂ ਲੱਗ ਕੇ ਸਾਰੇ ਸਾਡੇ ਜੱਦੀ ਪੁਸ਼ਤੀ ਅਸੀਂ ਜਾਣੇ ਆ। ਉਹਨੇ ਆਖਿਆ ਨਹੀਂ ਤੁਹਾਨੂੰ ਨਹੀਂ ਇਹਨਾਂ ਗੱਲਾਂ ਦਾ ਪਤਾ। ਉਹ ਸਾਰਿਆਂ ਨੂੰ ਲੈ ਜਾਓ ਤੁਸੀਂ ਲਾਹੌਰ ਸੇ ਪਰਾਂ ਜਾ ਕੇ ਬਹਿ ਜਾਓ। ਉਹਨੇ ਆਖਿਆ ਨਹੀਂ। ਉਹ ਫਿਰ ਜਾ ਕੇ ਆਪਣੇ ਭਰਾਵਾਂ ਨਾਲ ਗੱਲ ਕੀਤੀ, ਸਾਰਿਆਂ ਨੂੰ ਇਕੱਠਿਆ ਕਰਕੇ। ਉਹਨੇ ਆਖਿਆ ਪਾਗਲ ਹੋ ਗਏ, ਰਾਜ ਬਦਲੀ ਹੋ ਜਾਂਦੀ ਆ ਤੇ ਇਹ ਦੁਨੀਆ ਤੇ ਨਹੀਂ। ਹਜ਼ੂਰ ਅਲੈਹ ਸਲਾਮ ਜਨਾਬ ਗਏ ਮਦੀਨੇ ਦੇ ਵਿੱਚੋਂ। ਉਹਦਾ ਕਿੱਡਾ ਜਨਾਬ ਮਦੀਨੇ ਵਾਲਿਆਂ ਨੇ ਇਹਨਾਂ ਨੂੰ ਸਾਂਭਿਆ। ਉਹ ਸਾਹਬਾਂ ਨੂੰ ਜਿਹੜੇ ਗਏ ਸਨ ਉਹਨਾਂ ਨੂੰ ਬੱਚੇ ਰਿਸ਼ਤੇ ਵੀ ਦਿੱਤੇ। ਤੇ ਸਾਡੇ ਨਾਲ ਜਿਹੜੀ ਹੋਈ ਆ ਨਾ ਉਹ ਸਾਨੂੰ ਪਤਾ। ਇਹ ਆਦੇ ਸਾਡੇ ਛੋਦੇ ਜੇ ਪਨਾਈ ਖਰ ਕਿੱਥੋਂ ਆ ਗਏ। ਅੱਛਾ। ਕਸਮੇ ਖੁਦਾ ਦੀ ਜ਼ਮੀਨਾਂ ਲਾਟ ਹੋਈ ਆ। ਮੈਂ 10-10 ਮਰਬੇ ਵਾਲੇ ਜਿਹੜੇ ਲੋਕ ਸਨ ਉਹ ਸਿੱਟੇ ਚੁੱਕਦੇ ਦੇਖੇ ਨੇ। ਉਹ ਜਿਹੜੇ ਫਿਰੋਜ਼ਪੁਰ ਦੇ ਜਨਾਬ ਅੰਮ੍ਰਿਤਸਰ ਦੇ ਜਿਹੜੇ ਨੇੜੇ ਦੇ ਬਦਮਾਸ਼ ਸਨ ਬੰਦੇ, ਉਹ ਇੱਧਰ ਆ ਕੇ ਚੌਧਰੀ ਬਣ ਗਏ। ਹਾਂ। ਉਹ ਸਾਡਾ ਲੋਕ ਜੀ ਕੀ ਤੁਹਾਨੂੰ ਮੈਂ ਗੱਲ ਦੱਸਾਂ, ਕੋਈ ਦੱਸਣ ਵਾਲੀ ਉਹ ਨਹੀਂ ਹੈ। ਮੈਨੂੰ ਓਨਾ ਹੀ ਸਾਨੂੰ ਲਾਹੌਰ ਸੀ ਤੇ ਓਨਾ ਹੀ ਦਿੱਲੀ ਸੀ। ਮੈਂ ਆਉਂਦਾ ਜਾਂਦਾ ਸਾਂ ਰਿਸ਼ਤੇਦਾਰਾਂ ਦੇ।
ਹਾਲਾਂਕਿ ਉਦੋਂ ਸਿਰਫ ਤੁਸੀਂ ਚੌਥੀ ਚ ਪੜ੍ਹਦੇ ਸੀ, ਜ਼ਿਆਦਾ ਤੋਂ ਜ਼ਿਆਦਾ ਤੁਸੀਂ 12-13 ਸਾਲਾਂ ਦੇ ਹੋ ਮਰ ਕੇ ਲੇਕਿਨ ਇੱਥੇ ਆਣ ਕੇ ਤੁਸੀਂ ਆਪਦੀ 75 ਸਾਲ ਦੀ ਜ਼ਿੰਦਗੀ ਗੁਜ਼ਾਰ ਕੇ ਹਾਂ। ਫਿਰ ਵੀ ਉਹ 12 ਸਾਲ ਨਹੀਂ ਭੁੱਲਦੇ ਪਏ। ਨਹੀਂ, ਉਹ ਕਬਰ ਦੀ ਕਦਰ ਦੀ ਕਿ ਜਾਣਗੇ ਹੈ ਜੀ। ਤੇ ਬਾਕੀ ਇਹ ਗੱਲ ਹੈ, ਚਲੋ ਹੁਣ ਕੀ ਆਖੀਏ, ਅੱਲਾ ਨੂੰ ਮਨਜ਼ੂਰ ਸੀ ਇਹ ਗੱਲ ਹੈ ਜੀ। ਤੇ ਬਾਕੀ ਉਹ ਲੋਕ ਚੰਗੇ ਸਨ। ਹੁਣ ਵੀ ਜਦੋਂ ਇੰਡੀਆ ਦੇ ਉਹ ਸਿੱਖ ਉਹ ਕੰਪਿਊਟਰ ਲਾਉਂਦੇ ਨੇ ਤੇ ਮੈਂ ਉਹਦੀ ਫਿਲਮ ਵੇਖਦਾ, ਉਹ ਸ਼ੌਕ ਲੋਕਾਂ ਨੂੰ ਮੈਂ ਵੇਖਦਾ ਨਾ, ਜਦੋਂ ਸਿੱਖਾਂ ਨੂੰ ਸਾਡੀ ਬੋਲੀ ਬੋਲਦੇ ਜਿਹੜੀ ਠੰਡ ਪੈ ਜਾਂਦੀ। ਹਾਏ ਹਾਏ। ਤੇ ਉਹ ਵਾਕਿਆ ਸੁਣਾਇਆ ਹੀ ਨਹੀਂ ਜਾਂਦਾ ਜਿਹੜਾ ਸਾਡੇ ਨਾਲ ਗੁਜ਼ਰਿਆ। ਅੱਛਾ, ਤੇ ਤੁਸੀਂ ਉੱਥੇ ਚੌਥੀ ਚ ਪੜ੍ਹਦੇ ਸੀ ਜਦੋਂ ਉੱਥੇ ਆਏ ਹੋ, ਹਾਂਜੀ ਉੱਥੇ ਤੇ ਜਿਹੜੇ ਨਾਲ ਪੜ੍ਹਦੇ ਸੀ ਯਾਰ ਬੇਲੀ ਯਾਦ ਆ? ਹੁਣ ਵੀ ਆਖੀਦਾ ਵੀ ਉਹਨਾਂ ਦੀ ਸ਼ਕਲ ਦਿਸੇ, ਪਰ ਉਹ ਪਛਾਣ ਚ ਨਹੀਂ ਆਉਣੀ। ਮੈਂ ਮੇਰੀਆਂ ਚਿੱਠੀਆਂ ਜਾਂਦੀਆਂ ਨੇ ਜਿਹੜੇ ਆਪਣੇ ਪਿੰਡ, ਉਹ ਪੁਰਾਣੇ ਲੋਕ ਮਰ ਗਏ ਜਿਹੜੇ ਕੋਈ ਸਾਡਾ ਹਾਣੀ ਹੋ ਕਿਤੇ ਬਚਿਆ ਬਚਿਆ ਹੋਣਾ, ਤੇ ਇੱਧਰ ਵੀ ਮਰ ਗਏ, ਜਿਹੜੇ ਉੱਧਰੋਂ ਆਏ ਨੇ ਇੱਧਰ ਵੀ ਮਰ ਗਏ। ਹਾਂ, ਨਹੀਂ ਨਾਮ ਯਾਦ ਆ ਤੁਹਾਨੂੰ ਕਿਸੇ ਦਾ? ਬੜਾ ਕੇ ਸੁਣਾਓ, ਦੱਸੋ ਹਾਂ ਕਿਹੜਾ ਨਾਮ? ਸਰਜੀਤ ਸਿੰਘ ਸੀ, ਤੇ ਉਹ ਲੁਹਾਰਾਂ ਦਾ ਬੱਚਾ ਸੀ, ਤੇ ਉਹ ਕਰਨੈਲ ਸੀ, ਉਹ ਹਿੰਦੂਆਂ ਦਾ ਬੱਚਾ ਸੀ। ਉਹਨਾਂ ਦੇ ਚ ਬਾਰੇ ਲੁਹਾਰ ਜਿਹੜੇ ਉਹ ਹਿੰਦੂ ਵੀ ਹੈ ਸਨ ਸਾਡੇ, ਲਾਈ ਵੀ ਸਾਡੇ ਹਿੰਦੂ ਹੈ ਸਨ ਹੈ ਜੀ। ਤੇ ਬਾਕੀ ਇਸ ਤਰ੍ਹਾਂ ਦੇ ਬੱਚੇ ਬਾਕੀ ਮੁਸਲਮਾਨਾਂ ਦੇ ਸਨ, ਤੇ ਉਹ ਪੜ੍ਹਦੇ ਰਹੇ ਯਾਰ। ਇਹ ਕਲਾਸ ਫੇਲੋ ਜਿਹੜੇ ਹੁੰਦੇ ਨੇ ਸਕੂਲ ਵਾਲੇ, ਸਾਰੇ ਬੱਚੇ ਬੇਲੀ ਹੁੰਦੇ ਨੇ। ਇਹ ਗੱਲ ਕੋਈ ਨਹੀਂ ਹੈ ਜੀ। ਤੇ ਬਾਕੀ ਦਰਅਸਲ ਆਪਣਾ ਮਜ਼ਹਬੀ ਹੁੰਦਾ ਕਾਕਾ ਹੈ, ਤੇ ਉਹ ਆਪਣਾ ਮਜ਼ਹਬ ਨੂੰ ਕਰਦੇ। ਅੱਲਾਹ ਤਾਲਾ ਉਹਨਾਂ ਨੂੰ ਵੀ ਠੀਕ ਰੱਖੇ, ਪਰ ਹਰ ਉਹ ਗੱਲ ਨਹੀਂ ਰਹੀ। ਉੱਥੇ ਤੁਹਾਡੇ ਵੱਲ ਦਾ ਉੱਥੇ ਕੀ ਕਾਰੋਬਾਰ ਸੀ? ਖੇਤੀਬਾੜੀ ਕਰਦੇ ਸੀ, ਜ਼ਿਮੀਂਦਾਰੀ? ਜ਼ਿਮੀਂਦਾਰਾ ਬੜਾ ਸੀ। ਅੱਛਾ। ਊਠ ਸਨ, ਸਾਡੇ ਖੂਹਾਂ ਦੀ ਵਾਹੀ ਸੀ, ਤੇ ਊਠ ਰੱਖੇ ਹੋਏ ਸਨ, ਢੱਗੇ ਰੱਖੇ ਹੋਏ ਸਨ, ਤੇ ਜਨਾਬ 4-5 ਹਲ ਹੁੰਦੇ ਸਨ ਸਾਡੇ। ਮੱਕੀਆਂ, ਕਮਾਦ, ਗੁੜ, ਮੂੰਗਫਲੀ ਜਨਾਬ ਖੱਲੇ ਨਾਲ ਬੀਜਦੇ ਤੇ 100 ਕਿੱਲਾ। ਬੜਾ ਸਾਹਮਣੇ ਬੱਕਰੇ ਨੂੰ ਵੀ। ਪਿੰਡ ਦਾ ਕੀ ਨਾਂ ਸੀ ਤੁਹਾਡੇ ਦਾ? ਰਹਾਉਣ। ਕਿਹੜਾ? ਰਹਾਉਣ ਪਿੰਡ ਸੀ। ਰਹਾਉਣ? ਰਹਾਉਣ ਹਾਂਜੀ। ਇਹ ਸਾਰੇ ਨਾ ਦਿੱਲੀ ਤੋਂ ਲਾ ਕੇ ਲਾਹੌਰ ਤੱਕ ਮਸ਼ਹੂਰ ਸੀ ਰਹਾਉਣ ਪਿੰਡ, ਐਡਾ ਸੀ। ਅੱਛਾ, ਉਸ ਪਿੰਡ ਦੇ ਜਿਹੜੇ ਉਸ ਵੇਲੇ ਨੰਬਰਦਾਰ ਸੀ, ਉਹ ਜ਼ੇਨ ਚ ਹੋਣਾ ਕੋਈ? ਸਾਡੇ ਬੰਦੇ ਨੰਬਰਦਾਰ ਸਨ ਉੱਥੇ, ਰਜਪੂਤ ਸੀ। ਹੈ ਸਫੈਦ ਪੋਸ਼, ਜੈਲਦਾਰ, ਨੰਬਰਦਾਰ ਉਹ ਸਾਡੇ ਹੀ ਸਨ। ਕੋਈ ਚਾਚੇ ਲੱਗਦੇ, ਕੋਈ ਤਾਏ ਲੱਗਦੇ। ਤੇ ਜੇ ਹੁਣ ਤੁਹਾਨੂੰ ਪਿੰਡ ਲਿਜਾ ਕੇ ਛੱਡਿਆ ਜਾਵੇ, ਲੱਭ ਲੋਗੇ ਘਰ ਆਪਦਾ, ਹਵੇਲੀ ਲੱਭ ਲਓ? ਮਾਲ ਕਰਦੇ ਮੈਂ ਸਾਰਾ ਇੰਡੀਆ ਲੱਭ ਸਕਦਾ ਵੀ ਫਲਾਣੇ ਦਾ ਫਲਾਣਾ ਘਰ ਹੈ, ਫਲਾਣੇ ਦਾ ਫਲਾਣਾ ਘਰ ਹੈ। ਅੱਛਾ। ਕਰਨਾਲ ਠੀਕ ਇੱਕ ਪਿੰਡ ਨੂੰ ਛੱਡ ਪਰਾਂ, ਇੱਧਰ ਮਿਲਦੇ ਹਨ ਸਾਡੀ ਹੁਸ਼ਿਆਰਪੁਰ ਰਿਸ਼ਤੇਦਾਰੀ, ਜਲੰਧਰ ਰਿਸ਼ਤੇਦਾਰੀ, ਅੰਮ੍ਰਿਤਸਰ, ਲਾਹੌਰ ਸੀ ਕਿ ਸਾਡੇ ਬੰਦੇ ਸਨ। ਤੇ ਉਹਨੂੰ ਪਤਾ ਨਹੀਂ, ਜਿਹੜੇ ਬੰਦੇ ਨੇ ਚੁੱਲ੍ਹੇ ਤੇ ਰੋਟੀ ਖਾ ਛੱਡੀ ਹੈ, ਉਹਨੂੰ ਕੀ ਪਤਾ ਵੀ ਦੁਨੀਆ ਕਿੱਧਰ ਦੀ ਕਿੱਧਰ ਹੈ। ਤੇ ਉਹ ਗੱਲ ਹੈ ਵੀ ਉਹ ਟਾਈਮ ਨਹੀਂ ਆਉਣਾ ਸਾਨੂੰ, ਕਬਰ 'ਚ ਟੁੱਟ ਜਾਣਾ ਹੈ। ਚੰਗੀ ਜ਼ਿੰਦਗੀ ਗੁਜ਼ਾਰ ਕੇ। ਤੇ ਜੇ ਤੁਹਾਨੂੰ ਹੁਣ ਦੋ ਗੱਲਾਂ ਕੀਤੀਆਂ ਜਾਣ ਕਿ ਜਾਂ ਤੁਸੀਂ ਇੱਥੇ ਰਹਿ ਲਓ ਬੜੇ ਵੱਡੇ ਸੋਹਣੇ ਘਰ ਦੇ ਵਿੱਚ, ਅੱਛਾ, ਤੇ ਜਾਂ ਆਪਦੇ ਪਿੰਡ ਚਲ ਜਾਓ, ਉਧਰ ਤੁਹਾਨੂੰ ਲੈ ਜਾਂਦੇ ਆ, ਤੇ ਤੁਸੀਂ ਇੰਤਖਾਬ ਕਿਹਦਾ ਕਰੋਗੇ? ਵੱਡੇ ਘਰ ਦਾ ਜਿਹੜਾ ਇੱਥੇ ਹੈ ਸੋਹਣਾ, ਹਵੇਲੀ ਬਹੁਤ ਖੂਬਸੂਰਤ, ਜਾਂ ਉਸ ਘਰ ਦਾ ਜਿਹੜਾ ਤੁਹਾਡੇ ਪਿਓ ਦਾ ਘਰ ਸੀ ਉੱਥੇ? ਮੇਰੀ ਗੱਲ ਸੁਣੇ ਨਾ, ਸਾਨੂੰ ਇੱਥੇ ਸੋਨਾ ਵੀ ਦਿੱਤਾ ਜਾਵੇ, ਸਾਨੂੰ ਇੱਥੋਂ ਦਾ ਚੰਗਾ ਨਹੀਂ। ਉਹ ਤਾਂ ਦਰ ਗੁਜ਼ਰ ਰਿਹਾ ਨਾ, ਜਗ੍ਹਾ ਆਪਣੀ। ਹੁਣ ਆਹ ਬੱਚੇ ਨੇ, ਇਹ ਜੇ ਕਿਤੇ ਚਲੇ ਜਾਣ, ਇਹਨਾਂ ਨੂੰ ਮਿਰਜ਼ਾ ਹੀ ਯਾਦ ਆਉਣਾ। ਉਹੀ ਗੱਲ ਹੈ ਸਾਡੇ ਉੱਥੇ ਦੇ ਪਿਓ ਦਾਦਾ ਲੱਗਣ, ਦਾਦਾ ਬਾਬੇ ਆਦਮ ਤੋਂ ਜਨਾਬ ਵਸਦੇ ਸਨ। ਉਹ ਜਿਹੜੀ ਜਗ੍ਹਾ ਸੀ ਸਾਨੂੰ ਉਹ ਜੰਨਤ ਸੀ, ਜੰਨਤ ਵਾਂਗਰ ਸੀ। ਸਾਡੇ ਵਡੇਰੇ ਉੱਥੇ ਦਫਨ ਹੋਏ ਨੇ ਹਾਂਜੀ। ਤੇ ਬਾਕੀ ਚੌਰੀ ਅਸੀਂ ਉਹਨਾਂ ਨੂੰ ਅਜੇ ਵੀ ਦੁਆ ਮੰਗ ਕੇ ਸੁਆਬ ਅਪਣਾਉਂਦੇ। ਜਿਹੜੇ ਇੰਡੀਆ 'ਚ ਸਾਡੇ ਫੌਤ ਹੋਏ ਨੇ, ਉਹ ਉਹਨਾਂ ਨੂੰ ਵੀ ਅੱਲਾਹ ਤਾਲਾ ਜੰਨਤ ਫਿਰਦੌਸ ਤੇ। ਸ਼ਾਦੀ ਫਿਰ ਤੁਹਾਡੀ ਇੱਥੇ ਆ ਕੇ ਹੋਈ? ਕਿੰਨੀ ਉਮਰ ਸ਼ਾਦੀ ਹੋਈ ਤੁਹਾਡੀ? ਉਹ ਛੱਡ ਤੂੰ ਗੱਲ ਹੈ, ਉਦੋਂ ਤਾਂ ਬੱਚੇ ਹੀ ਸਾਂ। ਅੱਛਾ। ਆਏ ਆ ਤੇ ਉਹ ਮਾਮੇ ਦੇ ਘਰ ਜਿਹੜਾ ਗਏ, ਉਹਨੇ ਨਕਾਰਾ ਦੇ ਦਿੱਤਾ।
ਦੋਵਾਂ ਭਰਾਵਾਂ ਨੂੰ। ਅੱਛਾ। ਹਾਂਜੀ ਤੇ ਆ ਹੁਣ ਸ਼ਾਦੀ ਉਹਦੇ ਦੇਖ ਲੈ ਬੰਦਾ, ਉਹ ਹਰ ਸ਼ੈ ਬਰਬਾਦ ਕਰ ਦਿੰਦੇ ਨੇ। ਹਾਂ ਉੱਥੇ ਜਦੋਂ ਤੁਸੀਂ ਹੁੰਦੇ ਸੀ ਉਥੋਂ ਵਿਆਹ ਦੀ ਕਿਵੇਂ ਰੌਣਕ ਹੁੰਦੀ ਸੀ, ਕਿਵੇਂ ਕੀ ਮਾਹੌਲ ਹੁੰਦਾ ਸੀ ਵਿਆਹ ਦਾ ਉੱਥੇ, ਜ਼ਰਾ ਦੱਸੋ ਥੋੜਾ ਜਿਹਾ ਸਾਨੂੰ। ਬੱਲੇ ਬੱਲੇ ਉਸ ਜ਼ਮਾਨੇ ਦੇ ਵਿੱਚ ਨਾ ਸ਼ਾਦੀਆਂ ਹੁੰਦੀਆਂ ਸਨ, ਹਿੰਦੂਆਂ ਦੇ ਬੱਚਾ ਕੱਢਦੇ ਹੁੰਦੇ। ਸਾਡਾ ਜਿਹੜਾ ਆ ਮਹਿੰਦੀ ਰਚਾ ਲਈ ਹੈ ਤੇ ਜੇ ਢੋਲ ਢਮੱਕੇ ਜੇ ਵੱਜਦੇ ਸਨ ਤੇ ਹਰ ਸ਼ਾਇਦ ਮੁਸਲਮਾਨ ਦਾ ਜਿਹੜਾ ਨਾ ਇਹ ਨਹੀਂ ਸ਼ਰੀਅਤ ਦੇ ਵਿੱਚ ਹੈ, ਸਾਡੇ ਨਹੀਂ ਸੀ ਕਰਦੇ। ਇਹ ਸਾਡੇ ਵਿਆਹ ਵੀ ਹੁੰਦਾ ਸੀ ਨਾ ਸਾਡੇ, ਤੇ ਜਨਾਬ ਨਾ ਉਹ ਜਦੋਂ ਜੱਜ ਚਲੀ ਜਾਣੀ, ਕਿੱਥੇ ਜੱਜ ਨੇ ਕਿੱਥੇ ਜਾਣਾ ਹੁੰਦਾ ਸੀ, ਗੱਡਾ ਤੇ ਗੱਡੀਆਂ ਹੀ ਜਾਂਦੇ ਹੁੰਦੇ ਸਨ। ਨਾ ਜਨਾਬ ਕਾਰਾਂ, ਨਾ ਮੋਟਰਾਂ, ਨਾ ਜਨਾਬ ਗੱਡੀ 'ਚ ਜਾਣਾ, ਤੇ ਫਿਰ ਜਨਾਬ ਨਾ ਕੋਈ ਢਾਂਗਾ, ਨਾ ਲਹਿਰਾਂ, ਨਾ ਮੋਟਰ। ਹੁਣ ਤਾਂ ਹਾਲਾਤ ਹੀ ਬਦਲ ਗਏ, ਉਦੋਂ ਤਾਂ ਰੇਡੀਓ ਹੈ ਨਹੀਂ ਸੀ। ਹਾਂ ਜਦੋਂ ਜਿਹੜਿਆ ਉਹ ਸਮਝ ਸ਼ਹਿਰ ਦੇ ਵਿੱਚੋਂ ਆਇਆ ਤੇ ਉੱਥੇ ਸਟੇਸ਼ਨ ਦੇ ਨਾਲ ਰੇਡੀਓ ਲੱਗਾ, ਸਾਰੀ ਦੁਨੀਆ ਆਲੇ ਦੁਆਲੇ ਖੜੀ। ਮੈਂ ਕਿਹਾ ਇਹ ਕੀ ਆ? ਕਹਿੰਦੇ ਇਹ ਖਬਰਾਂ ਦਿੰਦਾ। ਹਾਂ ਹੁਣ ਸੈਰ ਵੱਧ ਗਈ ਆ, ਕੋਈ ਗੱਲ ਨਹੀਂ ਬਾਤ ਨਹੀਂ। ਹੁਣ ਤਾਂ ਤੇ ਯਾਰ ਇੱਕ ਲੰਡਨ ਬੈਠਾ ਹੁੰਦਾ, ਇੱਥੇ ਬੈਠਾ ਗੱਲਾਂ ਕਰੀ ਜਾਂਦਾ, ਤਸਵੀਰਾਂ ਦੇਖੀ ਜਾਂਦੇ ਇੱਕ ਦੂਜੇ ਦੀਆਂ। ਹਾਂ ਲੈ ਮੁੰਡੇ ਆਪਣੀ ਮਰਜ਼ੀ ਨਾਲ ਵਿਆਹ ਕਰਾਉਂਦੇ ਨੇ। ਸਾਡੇ ਇੱਕ ਸਿੱਖ ਸੀ, ਉਹ ਜਨਾਬ ਨਾ BA ਪੜ੍ਹਿਆ ਹੋਇਆ ਸੀ। ਉਸ ਟਾਈਮ BA ਕੌਣ ਪੜ੍ਹਦਾ ਸੀ? ਉਹਦੀ ਸ਼ਾਦੀ ਹੋ ਗਈ ਜੱਗੇ ਸਿੱਖ ਨਾਲ। ਅੱਛਾ। ਉਹਦੀ ਧੀ ਸੀ। ਉਹ ਜਦੋਂ ਵਿਆਹੁਣ ਚਲੇ ਗਿਆ ਨਾ, ਇਹ ਰਸਮ ਆ ਸਾਡੀ ਵਿਆਹ ਸ਼ਾਦੀਆਂ ਦੀ ਪੰਜਾਬ ਦੀ, ਕਿਉਂ ਕੁਝ ਜਨਾਬ ਨਿੱਦੜਾ ਹੋ ਜਾਂਦਾ, ਕੋਈ ਲੋਕ ਜੇ ਪਿਆਰ ਦੇ ਦਿੰਦੇ, ਉਹਦਾ ਕੋਈ ਖਰਚਾ ਵੱਢਿਆ ਜਾਂਦਾ। ਹੈ ਉਹ ਜਨਾਬ ਮੁੰਡਾ ਕਹਿਣ ਲੱਗਾ ਮੈਂ ਦੇਖ ਕੇ ਵਿਆਹ ਕਰਾਉਣਾ। ਅੱਛਾ। ਕੁੜੀ ਨਾਲ ਉਹ ਜਨਾਬ ਪਿਓ ਦਾ ਬੜਾ ਗਮਨਾਕ ਹੋਇਆ, ਇਹ ਗੱਲ ਇਹਨੇ ਪਹਿਲੀ ਕੀਤੀ। ਉਹਨੇ ਆਖਰਕਾਰ ਉਹ ਕੁੜੀ ਦੇ ਪਿਓ ਨੂੰ ਆਖਿਆ ਸਿੱਖ ਨੇ ਵੀ ਜੀ ਮੇਰਾ ਮੁੰਡਾ ਆ ਕਹਿੰਦਾ। ਉਹ ਕਈ ਮਰ ਗਿਆ। ਉਹ ਘਰ ਗਿਆ ਤੇ ਉਹਦੀ ਜਨਾਨੀ ਆਂਦੀ ਕੀ ਗੱਲ ਹੈ? ਉਹਨੇ ਆਖਿਆ ਕੁਛ ਨਹੀਂ। ਆਖਰ ਜਨਾਨੀ ਨੂੰ ਤਾਂ ਦੱਸਣਾ ਹੀ। ਉਹ ਜਨਾਬ ਕੁੜੀ ਦੀ ਮਾਂ ਵੀ ਬੜੀ ਪਰੇਸ਼ਾਨ ਹੋਈ ਵੀ ਹੋਰ ਕੀ। ਉਹ ਕੁੜੀ ਨੇ ਲਿਆ ਸੁਣ, ਉਹਨੇ ਆਖਿਆ ਵੀ ਕੀ ਗੱਲ ਹੈ? ਉਹਨੇ ਆਖਿਆ ਗੱਲ ਕਾਹਦੀ ਆ ਕੁੜੀਏ, ਇਹਦੇ ਨਾਲੋਂ ਅਸੀਂ ਮਾਰੀ ਜਾਂਦੇ ਤੇ ਚੰਗਾ। ਹਾਂ ਉਹ ਮੁੰਡਾ ਆਂਦਾ ਵੀ ਮੈਂ ਦੇਖ ਕੇ ਕਰਾਉਣੀ ਆ। ਉਹਨੇ ਆਖਿਆ ਅੱਬੂ ਜੀ ਉਹਨੂੰ ਲੈ ਆਓ, ਮੈਂ ਘੁੱਟ ਕੱਢ ਕੇ ਬਹਿ ਜਾਗੀ, ਮੈਨੂੰ ਪੀੜੀ ਡਾਹ ਦਿਓ, ਉਹਨੂੰ ਕੁਰਸੀ ਉੱਥੇ ਡਾਹ ਦਿਓ। ਇਸੇ ਤਰ੍ਹਾਂ ਹੋਈ। ਉਹ ਮੁੰਡੇ ਨੂੰ ਲੈ ਗਿਆ, ਕੁਰਸੀ ਤੇ ਬਹਾਤਾ, ਕੁੜੀ ਉੱਥੇ ਪੀੜੀ ਤੇ ਬਹਿ ਗਈ। ਉਹਨੇ ਕੁੜੀ ਨੇ ਅੱਜ ਪਰਦਾ ਚੁੱਕ ਕੇ ਉਹਦੇ ਅੱਲੇ ਮੂੰਹ ਕਰਕੇ ਉਹਨੇ ਆਖਿਆ ਮੈਂ ਪਸੰਦ ਆ? ਉਹਨੇ ਆਖਿਆ ਜੀ ਬੜੀ ਬੜੀ ਪਸੰਦ। ਉਹਨੇ ਆਖਿਆ ਤੂੰ ਨਹੀਂ ਮੈਨੂੰ ਪਸੰਦ। ਜੱਜ ਹੀ ਵੋਟ ਦਿੱਤੀ ਸੀ। ਜਿੱਡੀ ਗੈਰਤ ਇਸ ਪੰਜਾਬ 'ਚ ਸੀ ਨਾ, ਐਡੀ ਗੈਰਤ ਕਿਸੇ 'ਚ ਨਹੀਂ ਸੀ। ਤੈਨੂੰ ਮੈਂ ਗੱਲ ਦੱਸਾਂ, ਹੋਰ ਫਲਾਣਾ ਦੇ ਮੁਲਕ ਚਲੇ ਜਾਓ ਪੈਸੇ ਲੈਂਦੇ ਨੇ। ਬਾਕੀ ਨਹੀਂ, ਗੈਰਤ ਸੀ ਉਹਨੂੰ, ਹਿਆ ਸੀ, ਸ਼ਰਮ ਸੀ। ਚੌਧਰੀ ਕੀ ਦੱਸਾਂ, ਉਹ ਲੋਕ ਜੱਜ ਤੇ ਚਲੇ ਜਾਣਾ, ਸਾਡੇ ਪਤਾ ਕੀ ਹੋਣਾ, ਪਿੱਛੋਂ ਵਿਰਾਸਤ ਨੂੰ ਸੱਦਣਾ, ਉਹਨੇ ਢੋਲਕੀ ਵਜਾਉਣੀ, ਕੁੜੀਆਂ ਦੇ ਨੱਚ ਨੁੱਚ ਲੈਣਾ, ਬੰਦਿਆਂ ਦੇ ਸਾਹਮਣੇ ਨਹੀਂ ਸੀ ਨੱਚਦੀਆਂ ਹੁੰਦੀਆਂ। ਇਹੋ ਜਿਹਾ ਮਾਹੌਲ ਸੀ ਸਾਦਗਾ ਜਿਹਾ। ਹੁਣ ਤਾਂ ਜਨਾਬ ਚ ਮਹਿੰਦੀ ਕੱਢਦੇ ਆ, ਕਈ ਹਜ਼ਾਰ ਰੁਪਏ ਲਾ ਦਿੰਦੇ ਨੇ। ਸਹੀ ਗੱਲ ਹੈ। ਤੇ ਉਦੋਂ ਜਦੋਂ ਤੁਸੀਂ ਪੜ੍ਹਦੇ ਰਹੇ ਹੋ, ਕਿਹੜੀਆਂ ਕਿਤਾਬਾਂ ਪੜ੍ਹਦੇ ਸੀ ਉਦੋਂ? ਕੋਈ ਬਜ਼ੁਰਗਾਂ ਦੀ ਪੰਜਾਬੀ ਜਿਹੜੇ ਸ਼ਾਇਰ ਹੋਏ ਨੇ ਸਾਡੇ, ਉਹਨਾਂ ਨੂੰ ਪੜ੍ਹਿਆ? ਮੈਂ ਨਾ ਵੀ ਮੈਨੂੰ ਤਾਂ ਜਨਾਬ ਪੰਜਾਬੀ, ਅਸੀਂ ਹੈ ਹੀ ਪੰਜਾਬੀ ਸਾਂ। ਕਿਹੜੀ ਗੱਲ। ਤੇ ਦੂਜੀ ਗੱਲ, ਉਹਨਾਂ ਦੀ ਹਿੰਦੀਆਂ ਦੀ ਬੋਲੀ ਨੇ ਗੱਗਾ ਡੱਡਾ ਸੱਸਾ, ਇਹ ਮੈਨੂੰ ਨਹੀਂ ਆਉਂਦਾ ਸੀ। ਉਹ ਹਿੰਦੂਆਂ ਦੇ ਬੱਚਿਆਂ ਨੂੰ ਪੜ੍ਹਾਉਂਦੇ ਹੁੰਦੇ ਸਨ ਤੇ ਅਸੀਂ ਠੋਸ ਪੰਜਾਬੀ ਪੜ੍ਹਦੇ ਸਾਂ। ਹੁਣ ਪੰਜਾਬੀ ਜਿਹੜੀ ਆ, ਬਾਰਿਸ਼ਾਂ ਦੀ ਹੀਰ ਪਰ ਰੱਖ ਦਿੰਦਾ, BA ਪੜ੍ਹਿਆ, ਮੈਨੂੰ ਪੜ੍ਹ ਕੇ ਦਿਖਾ ਲੈ। ਨਹੀਂ ਪੜ੍ਹ ਸਕਦਾ। ਮੌਲਵੀ ਗੁਲਾਮ ਰਸੂਲ ਹੈ, ਉਹਨੇ ਜਨਾਬ ਇਸਲਾਮ ਦੀ ਕਿਤਾਬ ਪੜ੍ਹੀ ਆ, ਤੇ ਉਹ ਨਹੀਂ ਪੜ੍ਹ ਸਕਦੇ ਲੋਕ। ਕੋਈ ਸੁਣਾਓ, ਕੋਈ ਹੀਰ ਬਾਰਿਸ਼ਾਂ ਦਾ ਕੋਈ ਸ਼ੇਰ ਆਂਦਾ?
ਹੀਰ ਬਾਰਿਸ਼ਾਂ ਦਾ ਕੜਾ। ਉਹਨੇ ਆਖਿਆ ਜਦੋਂ ਹਿੰਦ ਪੰਜਾਬ ਦੀ ਵੰਡ ਹੋ ਸੀ, ਹਾਂ ਹਿੱਸਾ ਕੁਝ ਕਸੂਰ ਦਾ ਜਾਬ ਸੀ। ਹਾਂ ਪਹਿਲਾਂ ਤਾਂ ਉਹਨੇ ਆਖਿਆ ਬਿਰਜੇ ਸ਼ੇਰ ਦੇ ਸਿਆਣ ਜਿਦਾਰੇ ਨੂੰ ਧਾਰ ਪੈ ਸੀ, ਰੱਬ ਰਾਖਣ ਜੜਿਆਲੇ ਨੂੰ ਜਾਬ ਸੀ। ਪਰ ਹਿੰਦ ਪੰਜਾਬ ਦੀ ਵੰਡ ਹੋ ਸੀ, ਹਿੱਸਾ ਕੁਝ ਕਸੂਰ ਦਾ ਜਾਬ ਸੀ। ਇਹ ਗੱਲ ਆ ਉਹ ਹੁਣ ਜਵਾਬ ਨਹੀਂ ਅਜੇ ਆਦਰਸ ਰਹੀ, ਹੁਣ ਪਰ ਨਾ ਭੁੱਲ ਜਾਂਦਾ ਬੰਦਿਆਂ ਨੂੰ। ਸਮਝਦਾ ਨਹੀਂ ਗੱਲ। ਬਾਕੀ ਉਹ ਗੁਲਾਮ ਰਸੂਲ ਦੀ ਕਿਤਾਬ ਤੇ ਇਹ ਸਾਡੇ ਮੇਰੇ ਹਿਫਜ਼ ਸਨ ਸਾਰੀਆਂ ਕਿਤਾਬਾਂ। ਗੁਲਾਮ ਰਸੂਲ ਦਾ, ਮੌਲਵੀ ਗੁਲਾਮ ਰਸੂਲ ਦਾ ਕੋਈ ਸ਼ੇਰ ਸੁਣਾਓ। ਉਹ ਗੁਲਾਮ ਰਸੂਲ ਦਾ ਕੀ ਸੁਣਾਉਣਾ? ਗੁਲਾਮ ਰਸੂਲ ਉਹ ਸੈਯਦਾਂ ਦਾ ਬੱਚਾ ਲਿਆਇਆ ਸੀ ਤੇ ਉਹ ਜਿਹੜਾ ਉਹ ਪਰ ਦਰਿਆ ਤੋਂ ਪਾਰ ਪਟਵਾਰ ਕਰਦਾ ਸੀ, ਉਹਨੂੰ ਫਿਰ ਚਿੱਠੀ ਲਿਖਦਾ ਜਦੋਂ ਫੌਜਗੀ ਦਾ ਟਾਈਮ ਆਉਂਦਾ। ਉਹਨੇ ਆਖਿਆ ਜੇ ਤੂੰ ਯਾਰ ਮੇਰਾ ਮਹਿਮਲ ਕਰੀ ਫੇਰਾ, ਇਸ ਜਿੱਦ ਦਾ ਕੁਝ ਇਤਬਾਰ ਨਹੀਂ, ਆਖੀ ਪੁੱਤਲਾ ਕਲਾ ਦਾ ਪਿੰਜਰਾ ਹੈ, ਉੱਡਾ ਭੌਰ ਤੇ ਕਿਸੇ ਦਰਕਾਰ ਨਹੀਂ ਹੈ, ਉੱਡਾ ਭੌਰ ਤੇ ਕਿਸੇ ਦਰਕਾਰ ਨਹੀਂ, ਵੇਲਾ ਹੋਣੇ ਘਰੇ ਉਧਾਰ ਦੇ। ਜੇ 4 ਦਿਨ ਮਾਲਵਾ ਛੱਡਿਆ ਮੈਂ, ਖੁਸ਼ ਜਾਮਣੀ ਤੇਰੀ ਪਟਵਾਰ ਨਹੀਂ, ਨੌਕਰ ਕਿਸ ਸਰਕਾਰ ਦਾ ਤੂੰ, ਉੱਪਰ ਸੈਯਦ ਹੋਰ ਸਰਕਾਰ ਨਹੀਂ, ਕੈਦ ਕਰਾਂਗੇ ਕਰਮ ਦੇ ਨਾਲ ਜ਼ਖਮਾਂ, ਖਾਲੀ ਜਾਮ ਦਾ ਕਲਮ ਦਾ ਬਾਹਰ ਨਹੀਂ, ਵਿੱਚ ਮੁਲਕ ਹਕੂਮਤਾਂ ਕਲਮ ਕਰਦੀ, ਖਾਲੀ ਜੰਗਾਂ ਇਹਦੀ ਤੇਜ਼ ਤਲਵਾਰ ਦੀ ਧਾਰ ਨਹੀਂ, ਵਿੱਚ ਮੁਲਕ ਹਕੂਮਤਾਂ ਕਲਮ ਕਰਦੀ, ਖਾਲੀ ਜੰਗਾਂ ਵਿੱਚ ਜੰਗਾਂ ਦੇ ਹਾਰ ਨਹੀਂ। ਗੁਲਾਮ ਰਸੂਲ ਦੀ ਇਹ ਚਿੱਠੀ ਬੜੀ ਪੜ੍ਹਦਾ ਹੁੰਦਾ ਸੀ ਉਹ ਅਲਮ ਬੜੀ ਜਨਾਬ ਨਾ। ਬੱਲੇ 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 ਬੱਲੇ। ਲਓ ਜੀ ਮਿੱਤਰੋ ਪਿਆਰਿਓ, ਅੱਜ ਇੱਕ ਹੋਰ ਜੀ ਦੇ ਨਾਲ ਤੁਹਾਡੀ ਮੁਲਾਕਾਤ ਕਰਾਈ ਹੈ, ਜਿਨ੍ਹਾਂ ਨੇ ਆਪਦੀਆਂ ਮਿੱਠੀਆਂ ਮਿੱਠੀਆਂ ਜੀਆਂ ਤੇ ਲੂਣੀਆਂ ਜੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ ਉਸ ਦੇਸ਼ ਪੰਜਾਬ ਦੀਆਂ, ਜਿੱਥੇ ਉਹਨਾਂ ਨੇ ਆਪਣਾ ਬਚਪਨ ਗੁਜ਼ਾਰਿਆ, ਜਿੱਥੇ ਉਹਨਾਂ ਨੇ 12 ਵਰ੍ਹੇ ਗੁਜ਼ਾਰੇ ਨੇ ਆਪਦੀ ਜ਼ਿੰਦਗੀ ਦੇ, ਤੇ ਇੱਥੇ 75 ਵਰ੍ਹੇ ਹੋ ਗਏ ਉਹਨਾਂ ਨੂੰ ਰਹਿੰਦੇ ਆ, ਤੇ ਉਹ ਹਜੇ ਵੀ ਉਹ 12 ਵਰ੍ਹਿਆਂ ਨੂੰ ਕਹਿੰਦੇ ਨੇ ਇੰਪੋਰਟੈਂਸ ਜ਼ਿਆਦਾ ਦੇ ਰਹੇ ਨੇ। ਉਹ ਕਹਿੰਦੇ ਨੇ ਕਿ ਮੇਰਾ ਜੀ ਉੱਥੇ ਹੀ ਲੱਗਦਾ ਹੈ, ਤੇ ਜੇ ਕੋਈ ਮੈਨੂੰ ਇੱਥੇ ਕਹੇ ਕਿ ਸੋਨਾ ਤੈਨੂੰ ਦਿੰਨੇ ਆ ਤੇ ਮੈਂ ਸੋਨਾ ਨਾ ਲਵਾਂ, ਮੈਂ ਆਪਦਾ ਦੇਸ਼ ਵੇਖ ਲਵਾਂ, ਮੈਂ ਆਪਦਾ ਉਹ ਘਰ ਵੇਖ ਲਵਾਂ ਜਿੱਥੇ ਮੈਂ ਆਪਣਾ ਬਚਪਨ ਗੁਜ਼ਾਰਿਆ, ਜਿੱਥੇ ਮੈਂ ਆਪਦੀ ਮਾਂ ਦੀਆਂ ਲੋਰੀਆਂ ਸੁਣੀਆਂ ਨੇ, ਜਿੱਥੇ ਮੈਂ ਆਪਦੇ ਭੈਣਾਂ ਭਰਾਵਾਂ ਦੇ ਵਿੱਚ ਨਾਲ ਜੰਮਿਆਂ ਦੇ ਨਾਲ ਮੈਂ ਜਿੱਥੇ ਰਿਹਾ ਵਾਂ, ਉਸ ਘਰ ਦੇ ਵਿੱਚ ਜਾਣਾ, ਉਹਨੂੰ ਵੇਖਣਾ ਮੈਂ ਜ਼ਿਆਦਾ ਪਸੰਦ ਕਰਾਂਗਾ। ਲਓ ਜੀ ਮਿੱਤਰੋ ਪਿਆਰਿਓ, ਇਹਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਨੂੰ ਮੁਕਾਉਂਦੇ ਆ। ਆਪਣਾ ਤੇ ਆਪਣਿਆਂ ਦਾ ਰੱਖਿਆ ਜੇ ਢੇਰ ਸਾਰਾ ਖਿਆਲ। ਮੇਰਾ ਪਿਆਰ, ਮੇਰੀਆਂ ਮੁਹੱਬਤਾਂ ਤੁਹਾਡੇ ਸਾਰਿਆਂ ਦੇ ਨਾਲ। ਜਿਉਂਦੇ ਵਸੋ ਤੇ ਖਿੜ ਖਿੜ ਹੱਸੋ। ਰੱਬ ਰਾਖਾ।